ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਹਨਾਂ ਬਾਰੇ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 19 ਅਗਸਤ 2020 4 ਭਾਦੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਤੇ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫੈਬ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਪਾਕਿਸਤਾਨ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪਾਕਿਸਤਾਨ ਦੇ ਜੋ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਬੜੀਆਂ ਹੀ ਸਾਫ਼ ਤੇ ਸਪਸ਼ਟ ਨੇ ਜੋ ਗੱਲਾਂ ਨੇ ਉਹ ਕੀਤੀਆਂ ਨੇ ਜਿੱਥੇ ਉਹਨਾਂ ਨੇ ਪਾਕਿਸਤਾਨ ਦੀਆਂ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕੀਤਾ ਹੈ ਉੱਥੇ ਹੀ ਉਹਨਾਂ ਨੇ ਕਸ਼ਮੀਰ ਅਤੇ ਫਲਸਤੀਨੀਆਂ ਦੇ ਜੋ ਮੁੱਦੇ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਦੇਖ ਰਹੇ ਹਾਂ ਕਿ ਸਾਡੇ ਖਿੱਤੇ ਦੇ ਵਿੱਚ ਸਾਊਥ ਏਸ਼ੀਆ 'ਚ ਮਿਡਲ ਈਸਟ ਕਿਉਂਕਿ ਜਦੋਂ ਅਸੀਂ ਏਸ਼ੀਆ ਦੀ ਗੱਲ ਕਰਦੇ ਹਾਂ ਉਹ ਫਿਰ ਜੋ ਸਾਊਥ ਏਸ਼ੀਆ ਦੀ ਪੋਲੀਟਿਕਸ ਹੈ ਉਹ ਮਿਡਲ ਈਸਟ ਤੱਕ ਜਾਂ ਜਦੋਂ ਅਸੀਂ ਈਵਨ ਈਸਟ ਏਸ਼ੀਆ ਦੀ ਗੱਲ ਕਰਦੇ ਹਾਂ ਇਹ ਸਾਰਾ ਖਿੱਤਾ ਜਿਹੜਾ ਬੜਾ ਅਹਿਮ ਹੈ ਔਰ ਇੱਕ ਦੂਸਰੇ ਨੂੰ ਪ੍ਰਭਾਵਿਤ ਕਰਦੇ ਨੇ। ਔਰ ਖ਼ਾਸ ਤੌਰ ਤੇ ਜਦੋਂ ਦੁਨੀਆ ਦੇ ਵਿੱਚ ਨਵੀਂ ਸਫਬੰਦੀ ਹੋ ਰਹੀ ਹੈ ਅਮਰੀਕਾ ਔਰ ਚਾਈਨਾ ਦੋਨੋਂ ਆਪੋ ਆਪਣੇ ਵਪਾਰਕ ਹਿੱਤਾਂ ਨੂੰ ਤਜ਼ਾਰਤੀ ਇੰਟਰਸਟ ਨੂੰ ਸਾਹਮਣੇ ਰੱਖ ਕੇ ਦੁਨੀਆ ਨੂੰ ਅੱਗੋਂ ਵੰਡਣ ਦੇ ਵਿੱਚ ਲੱਗੇ ਹੋਏ ਨੇ ਤੇ ਫਿਰ ਇਹ ਹੋਰ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਚੀਨ ਨਾ ਸਿਰਫ ਏਸ਼ੀਆ ਦਾ ਟਾਈਗਰ ਹੈ ਜਾਂ ਏਸ਼ੀਆ ਦੀ ਵੱਡੀ ਤਾਕਤ ਹੈ ਬਲਕਿ ਗਲੋਬਲ ਲੈਵਲ ਦੇ ਉੱਤੇ $15 ਟ੍ਰਿਲੀਅਨ ਦੀ ਇਕਨੋਮੀ ਦੇ ਨਾਲ ਔਰ ਆਉਣ ਵਾਲੇ ਪੀਰੀਅਡ 'ਚ ਇਕਨੋਮਿਕਲ ਕੋਰੀਡੋਰ ਜਿਹੜਾ ਕਿ ਲਗਭਗ 140 ਦੇ ਕਰੀਬ ਦੇਸ਼ਾਂ ਨੂੰ ਜਿਹੜਾ ਹੈ ਉਹ ਬੇਸ਼ੱਕ ਲੈਂਡ ਦੇ ਉੱਤੇ ਹੋਏ ਜਾਂ ਸਮੁੰਦਰ ਰਾਹੀਂ ਹੋਏ ਉਹਨਾਂ ਨੂੰ ਟੱਚ ਕਰਦਾ ਹੈ। ਇਸ ਸਾਰੇ ਨੇ ਸਾਰਾ ਫੋਕਸ ਉਸ ਪਾਸੇ ਵੱਲ ਤੋਰਿਆ। ਬਿਲਕੁਲ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਦੀ ਪੋਜੀਸ਼ਨ ਜੋ ਰਹੀ ਅਸੀਂ ਦੇਖਦੇ ਹਾਂ ਕਿ 1948 ਚ ਉਸ ਸਮੇਂ ਤੋਂ ਬਾਅਦ ਹੀ ਰੂਜ਼ਵੈਲਟ ਨੇ ਤਾਂ ਇਸ ਨੂੰ ਮਾਨਤਾ ਨਹੀਂ ਸੀ ਦਿੱਤੀ ਬਟ ਅਸੀਂ ਟਰੂਮੈਨ ਦੇ ਪੀਰੀਅਡ 'ਚ ਦੇਖਦੇ ਹਾਂ ਕਿ ਕਿਵੇਂ UN ਦੇ ਰੈਜ਼ੋਲੂਸ਼ਨ ਦੇ ਥੱਲੇ ਇਹ ਫੈਸਲਾ ਹੋਇਆ ਕਿ ਫਲਸਤੀਨ ਨੂੰ ਡਿਵਾਈਡ ਕੀਤਾ ਜਾਏ ਔਰ ਦੋਵੇਂ ਫਲਸਤੀਨ ਔਰ ਇਜ਼ਰਾਈਲ ਜਿਹੜੀਆਂ ਨੇ ਉਹ ਸੈਪਰੇਟ ਸਟੇਟਾਂ ਹੋਣ ਦੇ ਵਿੱਚ ਆਣ। ਫਲਸਤੀਨ ਤਾਂ ਆਲਰੇਡੀ ਐਗਜ਼ਿਸਟ ਕਰਦਾ ਸੀ ਔਰ ਫਸਟ ਵਰਲਡ ਵਾਰ ਤੋਂ ਬਾਅਦ ਜਦੋਂ ਕਿ ਇਹ ਸਾਰਾ ਖਿੱਤਾ ਜਿਹੜਾ ਉਸਮਾਨੀਆ ਸੁਲਤਨਤ ਜਿਹਨੂੰ ਆਟੋਮਨ ਐਮਪਾਇਰ ਕਿਹਾ ਜਾਂਦਾ ਹੈ ਉਹਦੇ ਕਬਜ਼ੇ 'ਚ ਸੀ ਉਹ ਉੱਥੋਂ ਨਿਕਲ ਗਿਆ ਤੇ ਫਿਰ ਇੱਥੇ ਅਸੀਂ ਦੇਖਦੇ ਹਾਂ ਕਿ ਵਿਦ ਦਾ ਨੌਚ ਆਫ ਦਾ ਪੈਨ ਕਿਵੇਂ ਨਵੇਂ ਦੇਸ਼ ਔਰ ਜਿਨ੍ਹਾਂ ਨੂੰ ਵੈਸਟ ਨੇ ਯਕੀਨੀ ਬਣਾਇਆ ਕਿ ਇਹਨਾਂ ਦਾ ਪ੍ਰਭਾਵ ਉੱਥੇ ਰਹੇ ਕਿਉਂਕਿ ਇਹੀ ਮਿਡਲ ਈਸਟ 19th ਸੈਂਚੁਰੀ ਐਂਡ 'ਚ ਉੱਥੇ ਤਵਾਨਾਈ ਤੇਲ ਨਿਕਲ ਚੁੱਕਾ ਸੀ ਔਰ ਉਸ ਸਾਰੇ ਜਿਹੜਾ ਫਲਸਤੀਨ ਹੈ ਉਹ ਸਿੱਧੇ ਤੌਰ ਤੇ ਬ੍ਰਿਟਿਸ਼ ਕਾਲੋਨੀ ਸੀ ਔਰ ਫਲਸਤੀਨ ਦੀ ਡਿਵੀਜ਼ਨ ਦਾ ਮਤਲਬ ਸੀ ਕਿ ਇਜ਼ਰਾਈਲ ਦੀ ਹੋਂਦ ਔਰ ਫਿਰ ਕਿਸ ਅੰਦਾਜ਼ ਦੇ ਵਿੱਚ ਹੌਲੀ ਹੌਲੀ ਉੱਥੋਂ ਦੇ ਜਿਹੜੇ ਓਰੀਜਨਲ ਇਨਹੈਬੀਟੈਂਟ ਸੀ ਜਿਨ੍ਹਾਂ ਲਈ ਲਫ਼ਜ਼ ਮੂਲ ਨਿਵਾਸੀ ਇਸਤੇਮਾਲ ਕੀਤਾ ਜਾਂਦਾ ਫਲਸਤੀਨੀ ਉਹਨਾਂ ਨੂੰ ਉੱਥੋਂ ਹਿਜਰਤ ਕਰਵਾਈ ਗਈ। ਕੁਛ ਕਿਸੇ ਹੱਦ ਤੱਕ ਕਿਉਂਕਿ ਬਾਹਰ ਬੈਠੇ ਯਹੂਦੀ ਬਹੁਤ ਅਮੀਰ ਸੀ ਔਰ ਜਦੋਂ ਉਹਨਾਂ ਨੇ ਉੱਥੇ ਜਾ ਕੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕੀਤੀਆਂ
ਜਿੱਥੇ ਅੱਜ ਮੌਜੂਦਾ ਇਜ਼ਰਾਈਲ ਹੈ, ਤੇ ਉਸ ਜੋ ਵੀ ਉੱਥੇ ਐਗਜ਼ਿਸਟਿੰਗ ਜ਼ਮੀਨਾਂ ਦੀ ਕੀਮਤ ਸੀ ਉਸ ਨਾਲੋਂ 10-10 ਗੁਣਾ ਜ਼ਿਆਦਾ, 20-20 ਗੁਣਾ ਜ਼ਿਆਦਾ ਭਾਵਾਂ ਦੇ ਉੱਤੇ ਉਹ ਜ਼ਮੀਨਾਂ ਉਹਨਾਂ ਨੇ ਲਈਆਂ। ਔਰ ਉਹਨਾਂ ਨੂੰ ਵੀ ਲੱਗਦਾ ਸੀ ਕਿ ਜੀ ਅਸੀਂ ਫਾਇਦਾ ਲੁੱਟ ਰਹੇ ਹਾਂ, ਇਹ ਸਾਰੇ ਚੋਂ ਸਾਨੂੰ ਫਾਇਦਾ ਹੋ ਰਿਹਾ। ਠੀਕ ਇਹੋ ਜਿਹਾ ਰੁਝਾਨ ਅਸੀਂ ਪੰਜਾਬ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ, ਭਾਰਤੀ ਕਬਜ਼ੇ ਵਾਲੇ ਪੰਜਾਬ ਦੇ, ਕਿ ਕਿਵੇਂ ਵੱਡਾ ਕਾਰਪੋਰੇਟ ਸੈਕਟਰ ਔਰ ਉਹਦੇ 'ਚ ਵੱਡੇ ਵੱਡੇ ਆਪਣੇ ਆਪ ਨੂੰ ਐਕਸਪਰਟ ਕਹਿਣ ਵਾਲੇ, ਜਿਹਦੇ 'ਚੋਂ ਕਹਿੰਦੇ ਨੇ ਜੀ ਇਹ ਖੇਤੀ, ਕਿਉਂਕਿ ਛੋਟੇ 80% ਕਿਸਾਨ, ਉਹਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ, ਵੱਡੇ ਫਾਰਮ ਹੋਣ ਔਰ ਕਾਰਪੋਰੇਟ ਘਰਾਣੇ ਆਣ ਔਰ ਤੁਸੀਂ ਉਹਦੇ 'ਚ ਜਿਹੜਾ ਹੈ ਉਹ ਓਨਰ ਬਣ ਜਾਓ। ਮਤਲਬ ਇਹ ਹੈ ਵੀ ਕਿਸੇ ਨਾ ਕਿਸੇ ਬਹਾਨੇ ਨਾਲ ਉਹ ਜ਼ਮੀਨਾਂ ਖੋਣ ਦੀ ਲਾਈਨ ਚੱਲ ਰਹੀ ਹੈ। ਇੱਕ ਪਾਸੇ ਇਹ ਹੈ, ਦੂਸਰੇ ਪਾਸੇ ਵੱਡੇ ਪਾਰਕ ਬਣਾਉਣ ਦੇ ਨਾਂ ਥੱਲੇ ਜਾਂ ਇੰਡਸਟਰੀਅਲ ਹਾਊਸਿਸ ਬਣਾਉਣ ਦੇ ਨਾਂ ਥੱਲੇ ਜਿਹੜੀ ਐਨਵਾਇਰਨਮੈਂਟ ਨੂੰ ਵੀ ਡੈਮੇਜ ਕੀਤਾ ਜਾ ਰਿਹਾ ਹੈ। ਸ਼ਾਮਲਾਤ ਜ਼ਮੀਨਾਂ ਵੀ ਜਿਹੜੀਆਂ ਨੇ ਉਹ ਪੰਜਾਬ ਸਰਕਾਰ ਵੱਲੋਂ ਵੇਚੀਆਂ ਜਾ ਰਹੀਆਂ ਨੇ। ਔਰ ਅਸੀਂ ਦੇਖ ਰਹੇ ਹਾਂ ਕਿ ਜਦੋਂ ਅਸੀਂ ਇਜ਼ਰਾਈਲੀ ਮਾਡਲ ਦੀ ਗੱਲ ਕਰਦੇ ਹਾਂ ਕਿ ਜੋ ਕਸ਼ਮੀਰ ਦੇ ਵਿੱਚ ਹੁਣ ਲਗਭਗ ਪਿਛਲੇ 1 ਸਾਲ ਤੋਂ ਖਾਸ ਤੌਰ ਤੇ ਜ਼ੁਲਮ ਦੀ ਹਨੇਰੀ ਝੁੱਲ ਰਹੀ ਹੈ, ਉਹਨਾਂ ਨੂੰ ਕਿਵੇਂ ਇਕਨੋਮਿਕਲੀ ਵੀ ਲੁੱਟਿਆ ਜਾ ਰਿਹਾ ਹੈ, ਕਿਵੇਂ ਵੱਡੇ ਵੱਡੇ ਜਿਹੜੀਆਂ ਨੇ ਜ਼ਮੀਨਾਂ ਦੀ ਨਿਲਾਮੀ ਵਪਾਰੀ 70% ਤੋਂ ਜ਼ਿਆਦਾ ਜਿਹੜੇ ਉਹਨਾਂ ਦੀਆਂ ਜਿਹੜੀ ਮਾਈਨਸ ਔਰ ਦੂਸਰੀਆਂ ਨੇ ਉਹ ਗੈਰ ਕਸ਼ਮੀਰੀਆਂ ਨੂੰ ਦਿੱਤੀਆਂ ਗਈਆਂ ਨੇ। ਸੋ ਇਹੀ ਟ੍ਰੈਂਡ ਪੰਜਾਬ ਦੇ ਵਿੱਚ ਵੀ ਜ਼ਮੀਨਾਂ ਖੋਣ ਦੇ ਲਈ, ਕਿਉਂਕਿ ਪੰਜਾਬ ਦੀ ਇੱਕੋ ਇੱਕ ਦੌਲਤ ਜ਼ਮੀਨ ਹੈ। ਪਾਣੀ ਦੀ ਗੱਲ ਅਸੀਂ ਦੂਸਰੇ ਸੈਗਮੈਂਟ 'ਚ ਕਰਾਂਗੇ ਕਿ ਕਿਵੇਂ ਜਿਹੜਾ ਰਹਿੰਦ ਖੂੰਹਦ ਪਾਣੀ ਹੈ ਉਹਨੂੰ ਖੋਣ ਦੇ ਲਈ ਵੀ ਹੁਣ ਸੁਪਰੀਮ ਕੋਰਟ ਦੇ ਰਾਹੀਂ ਮੋਦੀ ਸਰਕਾਰ ਕਿਸ ਕਿਸਮ ਦਾ ਪੰਜਾਬ ਦੇ ਵਿੱਚ ਫਰਦਰ ਜ਼ੁਲਮ ਦਾ ਦੌਰ ਚਲਾ ਸਕਦੀ ਹੈ। ਸੋ ਇਹੀ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ। ਔਰ ਇੱਕ ਵਕਤ ਐਸਾ ਆ ਸਕਦਾ ਆਉਣ ਵਾਲੇ ਪੀਰੀਅਡ 'ਚ ਕਿ ਇਕੱਲਾ ਇਹ ਨਹੀਂ ਹੈ ਕਿ ਉੱਥੋਂ ਲੱਖਾਂ ਨੌਜਵਾਨ ਬੱਚੇ ਬੱਚੀਆਂ ਹਿਜਰਤ ਕਰ ਰਹੇ ਨੇ, ਕੋਈ ਆਸਟ੍ਰੇਲੀਆ, ਕੋਈ ਨਿਊਜ਼ੀਲੈਂਡ, ਕੋਈ ਕੈਨੇਡਾ ਪੜ੍ਹਨ ਦੇ ਨਾਂ ਥੱਲੇ। ਹਾਲਾਂ ਰੀਜ਼ਨ ਇਹੀ ਹੈ ਕਿ ਉਹਨੂੰ ਇਕਨੋਮਿਕਲੀ ਇੰਨਾ ਅਨਵਾਇਬਲ ਬਣਾ ਦਿੱਤਾ ਹੈ, ਉਹਨਾਂ ਦੇ ਕੋਲ ਰੁਜ਼ਗਾਰ ਨਹੀਂ ਹੈ, ਪੜ੍ਹਿਆ ਲਿਖਿਆ ਕੋਲ ਕੋਈ ਹੋਰ ਉਹਨਾਂ ਦਾ ਫਿਊਚਰ ਨਹੀਂ ਹੈ। ਸੋ ਇਹੋ ਜਿਹੀ ਹਾਲਾਤ ਜਦੋਂ ਇਜ਼ਰਾਈਲ ਦੀ ਕਾਇਮੀ ਤੋਂ ਵੀ ਪਹਿਲਾਂ ਜਦੋਂ ਉੱਥੇ ਜਿਹੜੀ ਇਹਨਾਂ ਨੇ ਮਾਈਗ੍ਰੇਸ਼ਨ ਦੀ ਲਾਈਨ ਫਲਸਤੀਨੀਆਂ ਦੀ ਸ਼ੁਰੂ ਕੀਤੀ, ਉਹਦਾ ਇੱਕ ਰੀਜ਼ਨ ਇਹ ਵੀ ਸੀ ਕਿ ਜ਼ਮੀਨਾਂ ਫਿਰ ਉੱਥੇ ਜੇ ਉਹਨੂੰ ਇੰਡਸਟਰੀਅਲਾਈਜ਼ ਕੀਤਾ ਤੇ ਉਹਨਾਂ ਨੇ ਯਕੀਨੀ ਬਣਾਇਆ ਵੀ ਕਿਸੇ ਫਲਸਤੀਨੀ ਨੂੰ ਨੌਕਰੀ ਨਹੀਂ ਦੇਣੀ, ਯਹੂਦੀ ਨੂੰ ਰੱਖਣਾ। ਸੋ ਜ਼ਾਹਰ ਹੈ ਜਦੋਂ ਉਹ ਬੇਜ਼ਮੀਨੇ ਵੀ ਹੋਏ, ਬੇਰੁਜ਼ਗਾਰੇ ਵੀ ਹੋਏ, ਉਹਨਾਂ ਨੇ ਆਪਣੀਆਂ ਕੁਹਾੜੀਆਂ ਮੋਢੇ ਤੇ ਚੁੱਕੀਆਂ ਔਰ ਆਪਣਾ ਬਸਤਾ ਚੁੱਕਿਆ ਔਰ ਲਾਗਲੇ ਪਾਸੇ ਨਿਕਲ ਗਏ ਜੌਬ ਦੀ ਭਾਲ 'ਚ। ਜਿਵੇਂ ਪੰਜਾਬ ਦੇ ਵਿੱਚ ਜਿਹੜੀ ਮਾੜੀ ਮੋਟੀ ਇੰਡਸਟਰੀ ਵੀ ਹੈ, ਜਿਹਨੂੰ ਬਹੁਤ ਵਾਰ ਜਿਹੜੇ ਨੇ ਹਿੰਦੂ ਭਰਾ ਹੀ ਜਿਹੜੇ ਨੇ ਉਹਦੇ ਮਾਲਕ ਨੇ, ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਭਾਈ ਉਹਨਾਂ ਨੇ ਜਿਹੜੀਆਂ ਮਜ਼ਦੂਰ ਹੈ ਉਹ ਯੂਪੀ ਬਿਹਾਰ ਦਾ ਭਈਆ ਜਿਹੜਾ ਮਾਈਗ੍ਰੈਂਟ ਲੇਬਰ ਹੈ ਉਹਨੂੰ ਰੱਖਣਾ ਔਰ ਪੰਜਾਬ ਦੇ ਕਿਸੇ ਨੂੰ ਨਹੀਂ। ਔਰ ਫਿਰ ਜੇ ਉਹਨਾਂ ਨੂੰ ਕੋਈ ਕਹੇ, ਉਹ ਕਹਿੰਦਾ ਜੀ ਨਹੀਂ ਇਹ ਪੰਜਾਬੀ ਬਹੁਤ ਝਗੜਾ ਕਰਦੇ ਨੇ ਜਾਂ ਦੂਜਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਈਏ ਜਿੱਥੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਦੇ ਨਾਲ ਅਸੀਂ ਆਪਣੀ ਗਿਣਤੀ ਪੰਜਾਬ 'ਚ ਵਧਾ ਰਹੇ ਹਾਂ, ਉੱਥੇ ਉਹਨਾਂ ਨੂੰ ਇਹ ਵੀ ਹੁੰਦਾ ਵੀ ਉਹਨਾਂ ਦੀ ਜੇ ਤਨਖਾਹ ਵੀ ਮਾਰ ਲੈਣ ਜਾਂ ਉਹਨਾਂ ਨੂੰ ਘੱਟ ਦੇਣ ਜਾਂ ਉਹਨਾਂ ਨੂੰ ਟਰਕਾਈ ਜਾਣ ਤੇ ਉਹ ਸਹਿੰਦੇ ਜਾਂਦੇ ਨੇ। ਲੇਕਿਨ ਬਾਜ਼ਾਰ ਹੈ ਪੰਜਾਬ ਦਾ, ਪੇਂਡੂ ਭਾਵੇਂ ਕੋਈ ਵੀ ਹੋਏ, ਉਹ ਇਹ ਜਿਹੜਾ ਉਹ ਸਹਾਰੇਗਾ ਨਹੀਂ ਕਿ ਵੀ ਤੁਸੀਂ ਉਹਦਾ ਹੱਕ ਮਾਰੋ। ਲੇਕਿਨ ਇਹ ਇੱਕ ਵੱਡੀ ਗੇਮ ਹੈ ਜਿਹਦੇ ਥੱਲੇ, ਕਿਉਂਕਿ ਬਾਰ-ਬਾਰ ਜਦੋਂ ਅਸੀਂ ਇਸ ਖਿੱਤੇ ਦਾ ਜ਼ਿਕਰ ਕਰਦੇ ਹਾਂ ਕਿ ਫਲਸਤੀਨੀਆਂ ਦੇ ਨਾਲ ਕੀ ਹੋਇਆ ਜਾਂ ਕੀ ਹੋ ਰਿਹਾ, ਤੇ ਫਿਰ ਸਾਨੂੰ ਦੇਖਣਾ ਪਏਗਾ ਕਿ ਕਸ਼ਮੀਰ ਦੇ ਵਿੱਚ ਤਾਂ ਜ਼ਾਹਰਾ ਤੌਰ ਤੇ ਉਹ ਸਾਰਾ ਹੁਣ ਨਜ਼ਰ ਆ ਰਿਹਾ, ਪੰਜਾਬ 'ਚ ਕੁਝ ਸਿੱਧੇ ਤੌਰ ਤੇ ਆ, ਕੁਝ ਲੁਕਵੇਂ ਤੌਰ ਤੇ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਜਿਹੜਾ ਹੈ ਉਹ ਵੱਡੀ ਗਿਣਤੀ ਦੇ ਵਿੱਚ ਹੌਲੀ-ਹੌਲੀ ਫਿਰ ਸੈਕੰਡ ਵਰਲਡ ਵਾਰ ਦੇ 1932-33 ਤੋਂ ਲੈ ਕੇ 1945-46 ਤੱਕ ਜਿਹੜੇ ਮਿਲੀਅਨਸ ਆਫ ਜੂ ਮਾਰੇ ਗਏ, ਭਾਵੇਂ ਉਹਦੇ 'ਚ ਇਕੱਲੇ ਜਰਮਨੀ 'ਚ ਨਹੀਂ ਯੂਰਪ ਭਰ 'ਚ ਮਾਰੇ ਗਏ, ਪਰ ਜਿਹੜੇ ਬਚੇ ਉਹਨਾਂ ਨੂੰ ਵੀ ਫਿਰ ਬੜੇ ਸਿਸਟੇਮੈਟਿਕਲੀ ਲਿਆ ਕੇ ਉੱਥੇ ਜਦੋਂ ਇਜ਼ਰਾਈਲ ਦਾ ਕਨਸੈਪਟ ਮਨਾ ਲਿਆ ਗਿਆ, ਭਾਵੇਂ ਬਾਅਦ ਦੇ ਵਿੱਚ ਲੜਾਈ ਵੀ ਹੋਈ 67-66 ਦੀ ਲੜਾਈ ਤੋਂ ਪਹਿਲਾਂ ਵੀ 48 ਦੇ ਵਿੱਚ ਨੇਬਰਿੰਗ ਅਰਬ ਕੰਟਰੀਜ਼ ਹਮਲਾਵਰ ਹੋਏ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਉਹਨਾਂ ਦੀਆਂ ਜਿਹੜੀਆਂ ਦਹਿਸ਼ਤਗਰਦ ਤਨਜ਼ੀਮਾਂ ਸੀ ਉਹ ਹੈਗਨਾ ਹੋਏ, ਦੂਜੇ, ਔਰ ਜਿਹਦੇ ਅਗਲੇ 25-30 ਸਾਲ 'ਚ ਆਲਮੋਸਟ 40 ਸਾਲ ਹੀ ਜਿਹੜੇ ਈਵਨ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਜਾਂ ਦੂਸਰੇ ਵੀ ਬਣਦੇ ਰਹੇ, ਉਹਨਾਂ ਦੇ ਵਿੱਚ ਤੁਸੀਂ ਕਿਸੇ ਦਾ ਨਾਂ ਲਓ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਦਹਿਸ਼ਤਗਰਦ ਤਨਜ਼ੀਮਾਂ ਦਾ ਹਿੱਸਾ ਸੀ। ਉਹਨਾਂ 'ਚੋਂ ਕੁਛ ਤਾਂ ਐਸੇ ਸੀ ਜਿਨ੍ਹਾਂ ਨੂੰ ਈਵਨ ਇੰਗਲੈਂਡ
ਨੇ ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ ਕਿ ਉਹ ਵੜ ਨਹੀਂ ਸੀ ਸਕਦੇ, ਕਿਉਂਕਿ ਇਹ ਉਦੋਂ ਫਲਸਤੀਨ ਬ੍ਰਿਟਿਸ਼ ਕਾਲੋਨੀ ਸੀ ਜਦੋਂ 1930s 'ਚ ਇਹ ਦਹਿਸ਼ਤਗਰਦ ਆਰਗੇਨਾਈਜੇਸ਼ਨਾਂ ਉੱਥੇ ਆਪਣੀਆਂ ਹੈਗਨਾ ਵਰਗੀਆਂ ਜਿਹੜੀਆਂ ਨੇ ਉਹਦੇ 'ਚ ਮਾਈਕਲ ਬੈਗਨ ਹੋਏ, ਔਰ ਬਾਅਦ ਦੇ ਵਿੱਚ ਜਿਵੇਂ ਸ਼ਾਇਦ ਗੋਲਡਾ ਮਾਇਰ ਨਾਂ ਸੀ, ਕਿਵੇਂ ਉਹਨਾਂ ਨੇ ਸਾਰਾ ਕੀਤਾ, ਉਹ ਕਿਤੇ ਨਾ ਕਿਤੇ ਉਹਦੇ ਨਾਲ ਸਾਰੇ ਜੁੜੇ ਹੋਏ ਸੀ। ਸੋ ਇਹ ਪਿਛੋਕੜ ਦੇ ਵਿੱਚ ਹੀ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਦੋਂ ਇੱਕ ਪਾਸੇ ਇਹ ਖਿੱਤਾ ਬਦਲ ਰਿਹਾ ਹੈ, ਜ਼ਾਹਰ ਹੈ ਕਿ ਜਿਹੜੀ ਦੌਲਤ ਅਰਬ ਮੁਲਕਾਂ ਦੇ ਕੋਲ ਖਾਸ ਤੌਰ ਤੇ ਸਾਊਦੀ ਅਰੇਬੀਆ ਸਭ ਤੋਂ ਵੱਡਾ ਸੋਰਸ ਬਣ ਕੇ ਬਾਅਦ ਦੇ ਵਿੱਚ 7 ਰਿਆਸਤਾਂ ਵਾਲਾ UAE ਜਾਂ ਬਹਿਰੀਨ ਜਾਂ ਕਤਰ ਜਾਂ ਇਹ ਸਾਰੇ ਉਭਰੇ, ਹੁਣ ਇਹ ਵੀ ਇੱਕ ਇੰਡਸਟਰੀਅਲਾਈਜ਼ਡ ਵਰਲਡ ਦੇ ਵਿੱਚ ਚੇਂਜ ਹੋ ਰਹੀ ਹੈ। ਅਮਰੀਕਾ ਆਪਣੇ ਤੌਰ ਤੇ ਆਇਲ ਪ੍ਰੋਡਿਊਸਿੰਗ ਹੀ ਨਹੀਂ, ਆਇਲ ਐਕਸਪੋਰਟਿੰਗ ਮੁਲਕ ਬਣ ਗਿਆ ਹੈ। ਸਾਊਥ ਅਮਰੀਕਾ ਦੇ ਵਿੱਚ ਵੈਨਜ਼ੂਏਲਾ ਦੇ ਵਿੱਚ ਵੀ ਵੱਡੇ ਤੇਲ ਦੇ ਭੰਡਾਰ ਜਿਹਨੂੰ ਇਹ ਕਾਬੂ ਕਰਨਾ ਚਾਹੁੰਦੇ ਨੇ, ਔਰ ਕੁਛ ਨਾ ਕੁਛ ਕੋਵਿਡ-19 ਨੂੰ ਲੈ ਕੇ ਜਿਹੜਾ ਸਲੋ ਡਾਊਨ ਹੋਇਆ ਹੈ, ਇਹ ਵੀ ਲੱਗ ਰਿਹਾ ਹੈ ਕਿ ਪੋਸਟ ਕੋਵਿਡ-19 ਕਿਸ ਕਿਸਮ ਦਾ ਵਰਲਡ ਹੋਏਗਾ ਔਰ ਕਿੰਨਾ ਚੀਜ਼ਾਂ ਦੀ ਲੋੜ ਰਹੇਗੀ। ਸੋ ਇਸ ਸਾਰੇ ਕੌਨਟੈਕਸਟ ਦੇ ਵਿੱਚ ਨਵੇਂ ਪਰਮੂਟੇਸ਼ਨ ਕੰਬੀਨੇਸ਼ਨ ਬਣ ਰਹੇ ਨੇ। ਚਾਈਨਾ ਨੇ ਆਪਣਾ ਬੇਸ ਮਿਡਲ ਈਸਟ ਤੱਕ ਪਹੁੰਚਾਇਆ, ਉਹ ਇੱਕੋ ਵੇਲੇ ਸਾਊਦੀ ਅਰੇਬੀਆ ਦੇ ਨਾਲ ਵੀ ਡੀਲ ਕਰਦਾ ਹੈ, ਔਰ ਐਸਾ ਵੀ ਦੇਖਣ 'ਚ ਸਾਹਮਣੇ ਆਇਆ ਹੈ ਕਿ ਈਵਨ ਅਮਰੀਕਾ ਨੂੰ ਵੀ ਇਸ ਗੱਲ ਦਾ ਬਹੁਤਾ ਪਤਾ ਨਹੀਂ ਲੱਗਾ ਕਿ ਕਿਵੇਂ ਈਵਨ ਜਿਹੜੇ ਚਾਈਨੀਜ਼ ਵੈਪਨ ਨੇ ਉਹ ਵੀ ਸਾਊਦੀ ਅਰੇਬੀਆ ਲੈਂਦਾ ਰਿਹਾ ਹੈ, ਔਰ ਉਹਦੇ ਨਾਲ ਉਸ ਕਿਸਮ ਦੀ ਰਿਲੇਸ਼ਨਸ਼ਿਪ ਹੈ। ਚਾਈਨਾ ਨੇ ਇਜ਼ਰਾਈਲ ਦੇ ਨਾਲ ਵੀ ਆਪਣੇ ਤੌਰ ਦੇ ਉੱਤੇ ਵਪਾਰਕ ਰਿਸ਼ਤੇ ਵੀ ਬਣਾਏ ਹੋਏ ਨੇ, ਔਰ ਇਸ ਇਕਨੋਮਿਕਲ ਕੋਰੀਡੋਰ ਦੇ ਥੱਲੇ ਉਹਨਾਂ ਦੀ ਪੋਰਟ ਡਿਵੈਲਪਮੈਂਟ ਜਾਂ ਦੂਸਰਾ ਰੋਡ ਔਰ ਉਹਦੇ 'ਚ ਵੀ ਇਨਵੋਲਵ ਹੈ। ਸੋ ਚਾਈਨਾ ਜਿਹੜਾ ਹੈ ਇੱਕ ਜਿਵੇਂ ਸੱਚਮੁੱਚ ਇੱਕ ਸੁਪਰ ਪਾਵਰ ਹਰ ਇੱਕ ਨੂੰ ਦੇਖਦੀ ਹੈ ਕਿ ਭਾਈ ਉਹਦੇ 'ਚੋਂ ਕੀ ਠਕੋਰਿਆ ਜਾ ਸਕਦਾ ਹੈ ਜਾਂ ਉਹਦੇ 'ਚੋਂ ਕੀ ਕੱਢਿਆ ਜਾ ਸਕਦਾ ਹੈ। ਸੋ ਉਹ ਦੋਨੋਂ ਪਾਸੇ ਬੋਥ ਸਾਈਡਸ ਆਫ ਦਾ ਆਇਲ ਖੇਡਦੇ ਨੇ, ਕਿਉਂਕਿ ਇਸਲਾਮਿਕ ਵਰਲਡ ਤਾਂ ਇਹਨਾਂ ਵੈਸਟਰਨ ਪਾਵਰਸ ਨੇ ਮੋਰ ਇਹਨੂੰ ਬਲੌਕ ਦੇ ਵਿੱਚ ਵੰਡਿਆ, ਸੁੰਨੀ ਸ਼ੀਆ ਲਾਈਨ ਨੂੰ। ਜੇ ਅਸੀਂ ਈਰਾਨ ਇਰਾਕ ਵਾਰ ਦੇਖੀਏ, ਆਇਤੁੱਲਾ ਖਮੀਨੀ ਦੀ ਚੜ੍ਹਾਈ ਤੋਂ ਬਾਅਦ 1979 ਤੋਂ ਲੈ ਕੇ 1988 ਤੱਕ ਉਹਦੇ 'ਚ ਬਹੁਤ ਵਾਰੀ ਤੁਸੀਂ ਦੇਖੋਗੇ ਕਿ ਬਈ ਉਹ ਜੰਗ ਉੱਥੇ ਥੋਪੀ ਗਈ ਤਾਂ ਕਿ ਜਿਹੜਾ ਇੱਕ ਪਾਸੇ ਦਾ ਰਾਈਜ਼ ਹੈ ਉਹ ਕਿਤੇ ਇੱਕ ਮੀਟਿੰਗ ਪੁਆਇੰਟ ਨਾ ਦੇ ਦੇ ਬਾਕੀ ਮੁਲਕਾਂ ਨੂੰ, ਔਰ ਉਹ ਵੀ ਜਿਹੜੇ ਲੋਕ ਬੇਲੌਸ ਹੁੰਦੇ ਨੇ, ਬੇਨਿਆਜ਼ ਹੁੰਦੇ ਨੇ, ਉਹ ਤਾਂ ਸਮਝ ਸਕਦੇ ਨੇ ਗੇਮ ਜਦੋਂ ਤੁਹਾਡੇ ਆਪਣੇ ਹਿੱਤ ਵੀ ਤੁਸੀਂ ਗਰੀਡ ਦੇ ਵਿੱਚ ਹੋਵੋ ਔਰ ਤੁਸੀਂ ਆਸ਼ੀ 'ਚ ਪਏ ਹੋਵੋ, ਫਿਰ ਤੁਸੀਂ ਇੱਕ ਤਾਕਤ ਜਾਂ ਦੂਸਰੀ ਤਾਕਤ ਦੇ ਮੋਹਰੇ ਬਣਨ 'ਚ, ਕਿਉਂਕਿ ਤੁਸੀਂ ਕਾਣੇ ਹੁੰਦੇ ਹੋ, ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ। ਸੋ ਇਸ ਸਾਰੇ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਕਿ ਈਵਨ ਵਿਦਨ ਜਿਹੜਾ ਮੁਸਲਿਮ ਕੰਟਰੀਜ਼ ਇਨ ਜਨਰਲ ਔਰ OIC ਇਨ ਪਾਰਟਿਕੂਲਰ ਔਰ ਸਾਊਦੀ ਅਰੇਬੀਆ ਔਰ ਈਰਾਨ, ਸਾਊਦੀ ਅਰੇਬੀਆ ਦੇ ਗਲ 'ਚ ਯਮਨ ਵਿਚਲਾ ਰੌਲਾ, ਯਮਨ ਦੇ ਵਿੱਚ ਈਰਾਨ ਦੀ ਜਿਹੜੀ ਹੈ ਕੁਛ ਉਹਨਾਂ ਦੇ ਜਿਹੜੇ ਕਬੀਲਿਆਂ ਦੇ ਨਾਲ ਸਾਂਝ, ਔਰ ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਵੀ। ਸੋ ਕੁੱਲ ਮਿਲਾ ਕੇ ਇਹ ਜਿਹੜੀ ਇੱਕ ਪਾਸੇ ਨੇੜਤਾ ਜਿਹਦੇ 'ਚ ਅਸੀਂ UAE ਵੱਲੋਂ ਇਜ਼ਰਾਈਲ ਨੂੰ ਫੁੱਲ ਸਕੇਲ ਮਾਨਤਾ ਔਰ ਡਿਪਲੋਮੈਟਿਕ ਰਿਲੇਸ਼ਨਸ ਦਾ ਕਾਇਮ ਹੋਣਾ ਦੇਖਦੇ ਹਾਂ, ਅਸੀਂ ਇਹ ਵੀ ਦੇਖ ਰਹੇ ਹਾਂ ਵੀ ਕਈ ਵਾਰ ਜਿਵੇਂ ਆਮ ਸਾਡੇ ਵੀ ਉਸ ਕਲਚਰ ਦਾ ਇੱਕ ਹਿੱਸਾ ਹੁੰਦਾ ਹੈ ਕਿ ਵੀ ਪਿੰਡ ਦੇ ਵਿੱਚ ਜੇ ਦੋ ਧੜੇ ਜਿਹੜੇ ਨੇ ਉਹ ਆਪਸ ਦੇ ਵਿੱਚ ਲੜ ਰਹੇ ਹੋਣ ਕਿ ਜੀ ਸਰਪੰਚ ਉਹ ਕਹਿੰਦਾ ਮੇਰਾ ਬਣਾਓ, ਉਹ ਕਹਿੰਦਾ ਮੇਰਾ ਬਣਾਓ, ਔਰ ਦੋਨੋਂ ਹੀ ਲੜ ਰਹੇ ਹੋਣ, ਤਾਂ ਫਿਰ ਕਈ ਵਾਰੀ ਵਿਚਾਲਿਓਂ ਤੀਜਾ ਨਿਕਲ ਆਉਂਦਾ ਹੈ ਕਿ ਜੀ ਇਹ UP ਦਾ ਭਾਵੇਂ ਭਈਆ ਪਰ ਚਲੋ ਮਾੜੀ ਜ਼ਮੀਨ ਵੀ ਉਹਦੇ ਕੋਲ ਹੈਗੀ ਹੈ, ਉਹਨੂੰ ਬਣਾਉਣਾ ਮੰਨ ਜਾਣਗੇ ਤਾਂ ਕਿ ਦੂਸਰੇ ਨੂੰ ਨਹੀਂ ਬਣਨ ਦੇਣਾ। ਇਹ ਵੀ ਇੱਕ ਪਾਰਟ ਹੁੰਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਕਿਤੇ ਨਾ ਕਿਤੇ ਈਰਾਨ ਜਿਹਦਾ ਇਨਫਲੂਐਂਸ ਇਸ ਦੌਰ ਦੇ ਵਿੱਚ ਵਧਿਆ, ਖਾਸ ਤੌਰ ਤੇ ਇਰਾਕ ਦੇ ਕਮਜ਼ੋਰ ਹੋਣ ਤੋਂ ਬਾਅਦ, ਔਰ ਫਿਰ ਇਰਾਕ ਦੇ ਵਿੱਚ ਜ਼ਾਹਰ ਹੈ ਸ਼ੀਆ ਮੈਜੋਰਿਟੀ ਹੈ, ਉਹਨਾਂ ਦਾ ਇਨਫਲੂਐਂਸ ਵਧਿਆ। ਸੀਰੀਆ ਦੇ ਵਿੱਚ ਅਸਾਦ, ਜੂਨੀਅਰ ਅਸਾਦ, ਜਿਹਨੂੰ ਇਹ ਕੱਢਣਾ ਚਾਹੁੰਦਾ ਸੀ ਅਮਰੀਕਾ ਵੀ ਔਰ ਦੂਜੇ ਵੀ, ਲੇਕਿਨ ਇੱਕ ਪਾਸੇ ਈਰਾਨ, ਦੂਸਰੇ ਪਾਸੇ ਰਸ਼ੀਆ ਉਹਨਾਂ ਦੀ ਹਮਾਇਤ ਕਰ ਰਿਹਾ ਸੀ। ਔਰ ਉਸੇ ਪੀਰੀਅਡ 'ਚ ਇਹ ਬਹੁਤ ਵਾਰ ਇਹ ਜਿਹੜੀਆਂ ਆਈਸਿਸ ਵਰਗੀਆਂ ਆਰਗੇਨਾਈਜੇਸ਼ਨਸ, ਜਿਹੜੀ ਇਸਲਾਮਿਕ ਸਟੇਟ, ਸੀਰੀਆ ਐਂਡ ਇਰਾਕ, ਇਹ ਦੋ ਉਹਦੇ ਹੁਣ ਤਾਂ ਅਖੀਰਲੇ ਦੋ ਲਫ਼ਜ਼ IS ਉਡਾ ਦਿੱਤੇ ਨੇ, ਪਰ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਵਾਂਗ ਹੀ ਸੀ, ਕਿਉਂਕਿ ਉਹਨਾਂ ਦੋਨਾਂ ਦੇ ਵਿੱਚ ਹੀ ਇਹ ਸਾਰੀ ਖੇਡ ਖੇਡੀ ਜਾ ਰਹੀ ਸੀ। ਔਰ ਜ਼ਾਹਰ ਹੈ ਉਹਦੇ 'ਚ ਅਮਰੀਕਾ ਜਾਂ ਦੂਸਰੇ ਕਾਮਯਾਬ ਨਹੀਂ ਹੋਏ।
ਸੋ ਈਰਾਨ ਦਾ ਇਨਫਲੂਐਂਸ ਵਧਿਆ। ਫਿਰ ਅਸੀਂ ਬੈਰੂਤ ਦੇ ਹਵਾਲੇ ਨਾਲ ਜਿਹੜੀ ਤਾਜ਼ਾ ਘਟਨਾ, ਬੇਸ਼ੱਕ ਉਸ ਬਲਾਸਟ ਨੂੰ ਉੱਥੇ ਕੋਈ ਸ਼ਿਪ ਆ ਕੇ ਖੜਾ ਸੀ, ਉਹਨੂੰ ਰਾਹਦਾਰੀ ਨਹੀਂ ਦਿੱਤੀ ਗਈ ਜਾਂ ਕੀ ਹੋਇਆ ਜਾਂ ਕੀ ਬਲਾਸਟ ਹੋਇਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੇ ਤੱਕ ਭਾਵੇਂ ਕਾਰਨ ਨਹੀਂ ਪਤਾ, ਲੇਕਿਨ ਅੱਧਾ ਬੈਰੂਤ ਜਿਹੜਾ ਹੈ ਉਹ ਤਬਾਹੀ ਦੇ ਮੁਹਾਨੇ ਤੇ ਲਿਆ ਕੇ ਖੜਾ ਕੀਤਾ। ਔਰ ਕਿਉਂਕਿ ਲਬਨਾਨ ਫ੍ਰੈਂਚ ਕਾਲੋਨੀ ਰਿਹਾ ਹੈ ਕਿਸੇ ਜ਼ਮਾਨੇ 'ਚ, ਔਰ ਫ੍ਰੈਂਚ ਨੇ ਉਹਦੇ 'ਚ ਫਰਾਂਸ ਦਾ ਮੈਕਰੋਨ ਕਿ ਕੀ ਉਹਨਾਂ ਦਾ ਨਾਂ ਹੈ, ਪ੍ਰਾਈਮ ਮਿਨਿਸਟਰ ਉੱਥੇ ਵੀ ਗਏ, ਉਹਨਾਂ ਦੀ ਰੀਹੈਬਿਲਿਟੇਸ਼ਨ ਦੀ ਗੱਲ ਹੋ ਰਹੀ ਹੈ। ਸੋ ਇਹ ਸਾਰੀਆਂ ਨਵੀਆਂ ਨੇ। ਲੀਬੀਆ ਦੇ ਵਿੱਚ ਹੁਣ ਲੀਬੀਆ ਜਿਹੜੀ ਹੈ ਉਹ ਇਟਲੀ ਦੀ ਕਾਲੋਨੀ ਰਹੀ ਲੰਬਾ ਵਕਤ। ਉੱਥੇ ਗਦਾਫੀ ਜਿਹੜਾ ਲਗਭਗ 40 ਸਾਲ ਅਮਰੀਕਨਾਂ ਦੀ ਗੇਮ ਖੇਡਦਾ ਰਿਹਾ, ਲੇਕਿਨ ਇਵੈਂਚੁਅਲੀ ਜੋ ਹਾਲ ਲੀਬੀਆ ਦਾ ਵੀ ਹੋਇਆ, ਗਦਾਫੀ ਦਾ ਤਾਂ ਹੋਇਆ ਹੀ ਹੋਇਆ। ਉੱਥੇ ਇੱਕ ਸਿਵਲ ਵਾਰ ਆਪਣੀ ਕਿਸਮ ਦੀ, ਲੇਕਿਨ ਉਹਦੇ 'ਚ ਜਿਹੜੇ ਇੰਟਰਸਟ ਨੇ ਉਹਨਾਂ 'ਚ ਜ਼ਾਹਰ ਹੈ ਇਟਲੀ ਦਾ ਇੰਟਰਸਟ ਹੈ। ਫਿਰ ਉੱਥੇ ਟਰਕੀ ਉਹਨੇ ਵੀ ਆਪਣਾ ਪੈਰ ਜਮਾਇਆ, ਕਿਉਂਕਿ ਨਾਲ ਦੀ ਨਾਲ ਕਿਸੇ ਵੇਲੇ ਅਸੀਂ ਜਦੋਂ ਇਜਿਪਟ ਦੇਖਦੇ ਹਾਂ, ਇਜਿਪਟ ਦੇ ਨਾਲ ਬਾਰਡਰ ਲੱਗਦਾ ਲੀਬੀਆ ਦਾ। ਹੁਣ ਇਜਿਪਟ ਕਈ ਪਾਸੇ ਉਹਦਾ ਲੀਬੀਆ 'ਚ ਫੌਜ ਭੇਜਣ ਦਾ ਫੈਸਲਾ ਕੀਤਾ। ਸੋ ਅਸੀਂ ਜਦੋਂ ਇਸ ਸਾਰੇ ਖਿੱਤੇ ਨੂੰ ਦੇਖ ਰਹੇ ਹਾਂ, ਔਰ ਅੱਜ ਹੀ ਮੇਰਾ ਜਿਹੜਾ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਇੰਟਰਵਿਊ ਹੁੰਦਾ ਹੈ, 1 ਘੰਟੇ ਦਾ ਪ੍ਰੋਗਰਾਮ ਹੁੰਦਾ, ਉਹਦੇ 'ਚ ਵੀ ਮੈਂ ਇਹ ਕਿਹਾ ਸੀ ਕਿ ਵੀ ਸਿੱਖ ਕੌਮ ਬਰੀਕੀ ਦੇ ਨਾਲ ਇਹਨਾਂ ਸਾਰੀਆਂ ਡਿਵੈਲਪਮੈਂਟਸ ਨੂੰ ਦੇਖੇ, ਕਿਉਂਕਿ ਬੇਸ਼ੱਕ ਅਸੀਂ ਜਿਹੜੀ ਧਰਤੀ ਦੇ ਉੱਤੇ ਲੀਕ ਖਿੱਚੀ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਜੀ ਇਹ ਪਾਣੀ ਤੇ ਲੀਕ ਨਹੀਂ ਹੈ, ਕਿਉਂਕਿ ਪਾਣੀ ਦੀ ਲੀਕ ਤਾਂ ਨਾਲ ਦੀ ਨਾਲ ਪਾਣੀ ਦੀ ਛਾਲਾਂ ਦੀ ਉੱਡ ਜਾਂਦੀ ਹੈ, ਪਰ ਧਰਤੀ ਦੀ ਲੀਕ ਵੀ ਜਿਹੜੀ ਲਾਈਨ ਹੈ ਜਿਹੜੀ ਬਾਰਡਰ ਖਿੱਚਦੀ ਹੈ ਉਹ ਬਹੁਤ ਵਾਰ ਤੁਸੀਂ ਦੇਖੋ 100 ਸਾਲ ਬਾਅਦ ਜੇ ਐਵਰੇਜ ਤੁਸੀਂ ਕਹਿਣਾ ਹੋਏ ਤੇ ਉਹ ਲੀਕਾਂ ਬਦਲਦੀਆਂ ਰਹਿੰਦੀਆਂ ਨੇ। ਮੁਲਕਾਂ ਦੇ ਬਾਰਡਰ ਬਦਲ ਜਾਂਦੇ ਨੇ। ਸੋਵੀਅਤ ਯੂਨੀਅਨ 15 ਉਹਦੇ ਟੁਕੜੇ ਹੋਏ, ਕਿੱਡਾ ਵੱਡਾ ਮੁਲਕ ਸੀ, ਕਿੱਥੇ ਨਾ ਹੀ ਮਿਟ ਗਿਆ ਨਕਸ਼ੇ ਤੋਂ। ਯੂਗੋਸਲਾਵੀਆ ਜਿਹਦੇ ਚੋਂ 7 ਦੇਸ਼ ਨਿਕਲੇ, ਕਿੱਥੇ ਮਾਰਸ਼ਲ ਟੀਟੋ ਵਰਗੇ, ਔਰ ਜੇ ਤੁਸੀਂ ਸੋਵੀਅਤ ਯੂਨੀਅਨ ਦੇਖੋ ਉੱਥੇ ਕਿੱਥੇ ਉਹ ਸਟਾਲਿਨ ਔਰ ਖਰੁਸ਼ਚੇਵ ਔਰ ਕਿਸ ਕਿਸਮ ਦੇ ਲੋਕ ਜਿਨ੍ਹਾਂ ਨੇ ਕਿਵੇਂ ਜਿਹੜਾ ਉਹ ਆਇਰਨ ਫਿਸਟ ਦੇ ਨਾਲ ਰੂਲ ਕੀਤੇ, ਪਰ ਕਿਵੇਂ ਨਿਕਲ ਗਏ। ਸੋ ਇਹ ਜਦੋਂ ਕ੍ਰਾਈਸਿਸ ਵੀ ਹੁੰਦੇ ਨੇ, ਬੇਸ਼ੱਕ ਉਹ ਜੰਗਾਂ ਦਾ ਹੋਏ ਜਾਂ ਕੋਈ ਹੋਰ ਕੁਦਰਤੀ ਆਪਦਾਵਾਂ ਹੋਣ, ਸੋ ਉਹਨਾਂ 'ਚ ਖਾਸ ਤੌਰ ਤੇ ਹਰ ਵਾਰ ਕੋਈ ਨਾ ਕੁਛ ਤਬਦੀਲੀ ਵੀ ਹੁੰਦੀ ਹੈ। ਬਾਰਡਰ ਵੀ ਬਦਲਦੇ ਨੇ, ਅਲਾਈਅੰਸ ਵੀ ਬਦਲਦੇ ਨੇ, ਹਿੱਤਾਂ ਦੇ ਨਾਲ ਜੁੜੇ ਹੋਏ ਲੋਕਾਂ ਦਾ ਆਪਸੀ ਕਈ ਕੁਛ ਵੀ ਬਦਲਦਾ। ਸੋ ਇਸ ਸਭ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਦੇਖ ਰਹੇ ਹਾਂ ਕਿ ਹੁਣ ਸਾਊਦੀ ਅਰੇਬੀਆ ਦੀ ਟਿਲਟ ਕਿਤੇ ਨਾ ਕਿਤੇ ਇਜ਼ਰਾਈਲ ਵੱਲ ਹੋਈ, ਭਾਵੇਂ ਖੌਫ ਈਰਾਨ ਦਾ ਹੋਏਗਾ। UAE ਜਿਹੜਾ ਬਿਲਕੁਲ ਉਹਨੇ ਰੈਕਗਨੀਸ਼ਨ ਕੀਤਾ, ਔਰ ਇੱਕਦਮ ਇੱਕ ਦੌੜ ਜਿਹੀ ਸ਼ੁਰੂ ਹੋ ਰਹੀ ਸੀ ਕਿ ਲੱਗਦਾ ਸੀ ਕਿ ਬਹੁਤ ਸਾਰੇ ਜਿਹੜੇ ਨੇ ਹੁਣ ਇਜ਼ਰਾਈਲ ਨੂੰ ਰੈਕਗਨੀਸ਼ਨ ਵੱਲ ਜਾਣਗੇ। ਲੇਕਿਨ ਸੁਡਾਨ ਜਿਹੜਾ ਫੋਰਨ ਮਿਨਿਸਟਰ ਦਾ ਕੋਈ ਇਸ ਤੇ ਸਟੇਟਮੈਂਟ ਆਈ, ਬਟ ਉਹ ਨਾਲ ਦੀ ਨਾਲ ਜਿਹੜਾ ਕੰਮ ਗਾਇਬ ਹੋ ਗਿਆ, ਔਰ ਬਾਕੀਆਂ ਨੇ ਵੀ ਡਿਸਟੈਂਸ ਕੀਤਾ। ਹੁਣ ਇਸ ਮੁੱਦੇ ਦੇ ਉੱਤੇ ਕਿਉਂਕਿ ਸਾਰੀ ਤਬਦੀਲੀ ਜੇ ਅਸੀਂ ਭਾਰਤ ਦੇ ਹਵਾਲੇ ਨਾਲ ਦੇਖੀਏ, ਕਿਤੇ ਨਾ ਕਿਤੇ ਇਹਨਾਂ ਦਾ ਰੋਲ, ਕਿਉਂਕਿ ਪ੍ਰੋ ਇਜ਼ਰਾਈਲ ਇੰਡੀਆ, ਸਾਊਦੀ ਅਰੇਬੀਆ ਦਾ ਝੁਕਾਅ ਸੀ ਭਾਰਤ ਵੱਲ ਵੀ ਦੇਖਿਆ, OIC ਦਾ, ਔਰ ਜਿਵੇਂ ਮੋਦੀ ਨੂੰ ਸੱਦ ਕੇ ਹਾਈਐਸਟ ਸਿਵਿਲੀਅਨ ਅਵਾਰਡ ਦਿੱਤਾ, UAE ਨੇ ਵੀ ਦਿੱਤਾ। ਕਸ਼ਮੀਰ ਦੇ ਮੁੱਦੇ ਤੇ ਬਿਲਕੁਲ ਉਹਨਾਂ ਦਾ ਡੱਬ ਬਣ ਜਾਣਾ। ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ ਜੇ ਇਸ ਦੇ ਉੱਤੇ ਐਗਰੈਸਿਵ ਸਟੈਂਸ ਲਿਆ ਤੇ ਕਿਵੇਂ ਆਲਮੋਸਟ ਐਕਸਪਲੇਨੇਸ਼ਨ ਕਾਲ ਕਰਨ ਵਾਂਗ ਉਹ ਮਾਹੌਲ ਬਣਾ ਦੇਣਾ। ਸੋ ਇਸ ਸਾਰੇ ਮੁੱਦੇ ਤੇ ਜਿਹੜੀਆਂ ਨਜ਼ਰਾਂ ਨੇ ਉਹ ਪਾਕਿਸਤਾਨ ਵੱਲ ਲੱਗੀਆਂ ਹੋਈਆਂ ਸੀ। ਮੈਂ ਵੀ ਬੜਾ ਕਲੋਜ਼ਲੀ ਇਸ ਨੂੰ ਦੇਖ ਰਿਹਾ ਸੀ ਕਿ ਪਾਕਿਸਤਾਨ ਇਸ ਮੁੱਦੇ ਦੇ ਉੱਤੇ, ਕਿਉਂਕਿ ਪਾਕਿਸਤਾਨ ਲਈ ਸਾਊਦੀ ਅਰੇਬੀਆ ਵੀ ਬੜਾ ਅਹਿਮ ਹੈ, ਜ਼ਾਹਰ ਹੈ ਇੱਕ ਹੋਲੀ ਲੈਂਡ ਹੈ, ਮੱਕਾ ਸ਼ਰੀਫ, ਮਦੀਨਾ ਸ਼ਰੀਫ ਉਸ ਧਰਤੀ ਤੇ ਹੈ, ਔਰ ਪਾਕਿਸਤਾਨ ਦੇ ਸਬੰਧ ਵੀ ਹਮੇਸ਼ਾ ਗੂੜੇ ਰਹੇ ਨੇ। ਦੁੱਖ ਵੇਲੇ ਵੀ ਸਾਊਦੀ ਅਰੇਬੀਆ ਜਿਹੜਾ ਹੈ ਉਹ ਆਰਥਿਕ ਮਦਦ ਵੀ ਕਰਦਾ ਰਿਹਾ, ਫ੍ਰੀ ਤੇਲ ਵੀ ਦਿੰਦਾ ਰਿਹਾ, ਔਰ ਇਸੇ ਤਰ੍ਹਾਂ ਪਾਕਿਸਤਾਨ ਨੇ ਵੀ ਹਮੇਸ਼ਾ ਜਿਹੜਾ ਉਹ ਹਰ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੀ ਲੌਬੀ ਵੀ ਕੀਤੀ ਹੈ, ਔਰ ਕੋਈ ਕੰਟਰਾਸਟ ਵੀ ਨਹੀਂ ਸੀ, ਕਿਉਂਕਿ ਅਮਰੀਕਾ ਨਾਲ ਵੀ ਸਾਊਦੀ ਅਰੇਬੀਆ ਦੀ ਰਿਲੇਸ਼ਨਸ਼ਿਪ ਸੀ, ਔਰ ਕੋਲਡ ਵਾਰ ਈਰਾ 'ਚ ਪਾਕਿਸਤਾਨ ਵੀ ਅਮਰੀਕਨ ਖੈਮੇ 'ਚ ਸੀ। ਔਰ ਈਵਨ ਅਮਰੀਕਾ ਦੇ ਲਈ ਤਾਂ ਮੈਂ ਕੱਲ ਪਰਸੋਂ ਹੀ ਦੇਖ ਰਿਹਾ ਸੀ ਕਿ ਸੀਟੋ, ਹੁਣ ਉਹਦੇ ਹਾਲਾਂਕਿ ਕੋਈ ਪਾਕਿਸਤਾਨ ਨਾਲ ਬਾਰਡਰ ਨਹੀਂ ਸੀ ਲੱਗਦਾ, ਲੇਕਿਨ ਇਹ ਜਿਹੜੀ ਸਾਊਥ ਏਸ਼ੀਅਨ ਟ੍ਰੀਟੀ ਆਰਗੇਨਾਈਜੇਸ਼ਨਸ, ਕੱਲਾ ਸਾਊਥ ਏਸ਼ੀਅਨ ਹੀ, ਸਾਊਥ ਈਸਟ ਜਿਹੜਾ ਹੈ
टीटी ऑर्गेनाइजेशन वाला जिन्हों मनीला पैक्ट भी कहते हैं और उदों जफरुल्ला खान फॉरेन मिनिस्टर सी हालांकि पाकिस्तान दे विच डिवीजन सी कि भी एक पासा सी कि ज्वाइन करो ना करो पाकिस्तान ने ज्वाइन किया सीटों नूं सो ज़ाहिर है कि भी वो जे असी नैटो और दूजे तीजे दे थले देखते हैं कि टर्की नूं नैटो च ज्वाइन तो करवा लिया लेकिन यूरोपीयन यूनियन च वड़न नहीं दिता है सो इस तरह पाकिस्तान ने भी आउट ऑफ द वे जाके अमरीका के खैमे दे विच अपनी लॉयल्टी दिखाई पर जदों ये भुल जाते हैं सारे कि इन द एंड ऑफ द डे ये सारे तजारती जे उन्होंने हित होंगे ने सो सऊदी अरेबिया का जे अमरीका वालों थोड़ा स्लिप करके चीन वाल भी जड़ा रुख होना है और ये सारे चो भी कई मैसेजेस सी कि भी ये की है और ये जो यूएई इजराइल नूं फुल स्केल मानता दिंदा है ज़ाहिर है सऊदी अरेबिया बेशक उन्हें कोई उन्होंने बहुत ना इंडोर्स किया है ना उन्होंने नेगेट किया है विच विचाले है लेकिन उहदी ब्लैसिंग दे उन्हां तो बिना नहीं है पॉसिबल सो ये पाकिस्तान के उत्ते निगाह सी कि भी पाकिस्तान ने कोई इस ते रिएक्शन नहीं सी दिता है और पाकिस्तान दी इजराइल के हवाले नाल एक अपना स्टैंड तो सख्त रहा है बट विच विचाले किते ना किते मुशर्रफ के जमाने च भी थोड़ी बहुत भिणक सी कि भी शायद रीच आउट हो रहा है कोई तब्दीली होए स्टैंड के उत्ते उस तो पहला एक बार ये जड़ा शायद 2015 दे विच उदों शिमोन पेरिस जड़ा है वो डिप्टी प्राइम मिनिस्टर सी इजराइल का और पाकिस्तान की अखबार है जी प्रोमिनेंट अखबार द न्यूज़ उन्होंने शिमोन पेरिस का एक इंटरव्यू किया और उहदे च उन्होंने इजराइल पाकिस्तान संबंधां बारे पूछा तो इस किस्म का लेकिन उन्हें की कहा की नहीं लेकिन अगले दिन एक वड्डी भीड़ ने जाके उस अखबार के दफ्तर में अग ला दी सी और इसलिए नहीं कि उन्होंने कि भी तुसी हिम्मत किवें कीती ईवन एक इजराइल के इस लैवल के बंदे नूं इंटरव्यू करन दी सो पाकिस्तान दे विच इस मुद्दे दे उत्ते बिल्कुल जिहड़ी है हार्ड लाइन रही है और हुण क्योंकि एक पासे इहदे च कोई शक नहीं कि जिवें जिहड़ी पाकिस्तान की टर्की दे नाल कुर्बत है हालांकि टर्की का अपना हाल वीजा भी इजराइल देखिए तो पहला इस्लामिक मुल्क सी 1948 जिन्हें सब तो पहला रैकगनाइज किया इजराइल नूं बहुत चंगे संबंध रहे ने ईवन जंग दे वेड़े भी पता नहीं किहड़ी जंग वेड़े इजराइल के जहाज जिहड़े ने टर्की दे विच सेफली रखे गए सी लेकिन जदों हुण अर्दोगान वेड़े बदलिया काम तो फिर फलस्तीन का इशू भी चुक्या और इस यूएई की रैकगनिशन के उत्ते भी इजराइल की जड़ा टर्की ने हार्ड स्टैंड लिया उन्होंने इतिहास कदे मुआफ नहीं करेगा हुण इस वेले जे सऊदी अरेबिया का सॉफ्ट कॉर्नर है किते ना किते इस सारे अमरीकन दबाव भी होएगा प्रेजिडेंट ट्रंप ने भी नवंबर इलैक्शन च दसना सी कि देखो मैं कितनी वड्डी प्राप्ति की इस डील नूं भी उन्होंने अब्राहमनिक डील कहा कि भी जिवें ईसाई यहूदी मुसलमान ये सारे अब्राहम की औलाद और वही प्रॉफिट या हज़रत इब्राहिम ने कि ये तो भरावां दी आपसी हो गया भी ये तो डील ही वो है इनू ना ये ट्रंप ने दिता है लेकिन और ये देखा जा रहा सी कि भी हुण ऑलरेडी जिहड़ा मीडिया थोड़ा बहुत ओवर प्ले भी हो रहा है पर इहदे कोई शक नहीं है कि पाकिस्तान का कश्मीर के मुद्दे ते अग्रैसिव स्टैंस नूं OIC जिहदा मतलब सऊदी अरेबिया उन्होंने बाय नहीं किया और इस मुद्दे ते पाकिस्तान की कहेगा और मैं बहुत बार हालांकि मेरा पाकिस्तान की अंदरूनी सियासत बारे मैं बहुत घट कामेंट करदा पोलिटिकल उत्थे पार्टीज एक दूजे बारे कि इस मैं कदे जिहड़ा मेरी दिलचस्पी भी नहीं है क्योंकि मैं समझदा है कि पाकिस्तानी एज ए पीपल पाकिस्तानी एज ए स्टेट और आलमोस्ट सारिया पार्टियां वाले लोग ही उन्होंने विच ईवन जिन्हों एक्सट्रीम कहा जाता है जां दूसरी लॉबी कहा जाता है रिलीजियस लॉबी वो भी जो सिखा का इशू सिखा प्यार करते हैं बिल्कुल कले कारे कोई इस किस्म के नफरत वाले भी ने लेकिन बाई एंड लार्ज सिखा के मुद्दे के उत्ते उत्थे कटिंग अक्रॉस पार्टी लाइन और आवाम दे विच भी वो मुहब्बत है और मैं कदे नहीं ये चाहता कि भी उन्होंने असी एक पर फिर भी मैं ये महसूस करदा है कि जिथे कोई भी चंगी गल है उसनूं रैकगनाइज करना उसनूं उहदा ड्यू देना ये भी एक ईमानदारी का काम हुंदा और मैं जदों ईवन पाकिस्तान की स्टेट के सिखां नाल रिलेशनशिप भी अदरवाइज भी तरक्की दे विच किहदा की रोल है
ਉਹਨਾਂ ਦਾ ਮੈਂ ਹਮੇਸ਼ਾ ਹੀ ਜਿਹੜਾ ਉਹ ਜ਼ਿਕਰ ਕਰਦਾ। ਜੀ। ਸੋ ਮੈਂ ਅੱਜ ਹੀ ਜਿਹੜਾ ਇੰਟਰਵਿਊ ਸ਼ਾਇਦ ਪਿਛਲੇ ਕੱਲ ਕੀਤਾ ਹੋਏਗਾ, ਦੁਨੀਆ ਉਹਨਾਂ ਦਾ ਬਹੁਤ ਪਪੂਲਰ ਟੀਵੀ ਚੈਨਲ ਹੈ, ਇੱਕ ਵਾਰ ਮੈਨੂੰ ਵੀ ਉਹਨਾਂ ਦੇ ਜਿਹੜੇ ਮੇਨ ਬੜੇ ਪਪੂਲਰ ਐਂਕਰ ਨੇ ਕਾਮਰਾਨ ਖਾਨ, ਉਹਨਾਂ ਨੇ ਬਰੀਫ ਟੈਲੀਫੋਨਿਕ ਇੰਟਰਵਿਊ ਕੀਤਾ ਸੀ ਕੁਝ ਮਹੀਨੇ ਪਹਿਲਾਂ। ਜੀ। ਸੋ ਕਾਮਰਾਨ ਖਾਨ ਨੇ 1-to-1 ਇਮਰਾਨ ਖਾਨ ਉਹਨਾਂ ਦੇ ਨਾਲ ਲੰਬਾ ਚੌੜਾ ਇੰਟਰਵਿਊ ਕੀਤਾ, ਮੇਰੇ ਖਿਆਲ 1.5 ਘੰਟੇ 1.5 ਘੰਟੇ ਦਾ। ਸਾਰਾ ਤਾਂ ਨਹੀਂ ਮੈਂ ਦੇਖ ਸਕਿਆ, ਪਰ ਉਹਦੀਆਂ ਰਿਪੋਰਟਿੰਗਸ ਥੋੜੀਆਂ ਬਹੁਤ ਛਪੀਆਂ ਨੇ। ਪਰ ਉਹਦੇ 'ਚ ਜਿੱਥੇ ਕਾਫੀ ਡੀਟੇਲ ਦੇ ਨਾਲ ਮੇਰੇ ਖਿਆਲ ਹੈ 2 ਸਾਲ ਆਲਮੋਸਟ ਇਮਰਾਨ ਖਾਨ ਸਾਹਿਬ ਦੀ ਗਵਰਨਮੈਂਟ ਦੀ ਨੂੰ ਹੋ ਗਏ ਨੇ ਉਹਨਾਂ ਦੀ ਟਰਮ, ਔਰ ਉਹਨਾਂ ਨੇ ਬੜੇ ਡੀਟੇਲ ਦੇ ਵਿੱਚ ਪਾਕਿਸਤਾਨ ਦੇ ਵਿੱਚ ਕੀ ਜਿਹੜੇ ਮਸਲੇ ਨੇ, ਉਹਨਾਂ ਨੂੰ ਕਿਵੇਂ ਗਵਰਨਮੈਂਟ ਕਿੱਥੇ ਫੇਲ ਹੋਈ ਹੈ, ਕਿ ਕਾਫੀ ਜਿਹੜਾ ਐਗਰੈਸਿਵ ਸਟੈਂਸ ਵਾਲਾ ਇੰਟਰਵਿਊ ਹੈ। ਔਰ ਜੇ ਤੁਸੀਂ ਕੰਪੇਅਰ ਕਰੋ ਕਿ ਇਸ ਲੈਵਲ ਦੇ ਉੱਤੇ ਜਿਵੇਂ ਉਹਨਾਂ ਨੇ ਜਿਹੜੇ ਚੁਭਵੇਂ ਸਵਾਲ ਵੀ ਨੇ ਪੁੱਛੇ ਨੇ, ਤੁਸੀਂ ਅੱਜ ਦੇਖ ਹੀ ਨਹੀਂ ਸਕਦੇ ਕਿ ਮੋਦੀ ਜਿਹੜਾ ਜਿਹਨੇ ਅੱਜ ਤੱਕ ਕਿਸੇ ਨੂੰ ਉਹ ਆਪਣਾ ਅਕਸ਼ੇ ਕੁਮਾਰ ਤੇ ਉਸ ਕਿਸਮ ਦੇ 2-4 ਟੁਚੇ ਸੱਦ ਕੇ ਉਹ PR ਕਰਵਾਇਆ ਹੁੰਦਾ, ਪਰ ਉਹ ਕਦੇ ਇਸ ਕਿਸਮ ਦਾ ਉਹਨੇ ਡਾਇਰੈਕਟ ਇੰਟਰਵਿਊ ਫੇਸ ਨਹੀਂ ਕੀਤਾ। ਔਰ ਕਾਮਰਾਨ ਖਾਨ ਜ਼ਾਹਰ ਹੈ ਕਿ ਪੱਤਰਕਾਰਤਾ ਦੀ ਦੁਨੀਆ 'ਚ ਉਹਦਾ ਇੱਕ ਮੁਕਾਮ ਹੈ, ਔਰ ਉਹਨੇ ਬੜੇ ਜਿਹੜੇ ਨੇ ਸਰਚਿੰਗ ਸਵਾਲ ਪੁੱਛੇ। ਔਰ ਇਮਰਾਨ ਖਾਨ ਉਹਨਾਂ ਨੇ ਬੜੇ, ਹਾਲਾਂ ਥੋੜੇ ਬਹੁਤ ਹੁਣ ਉਹ ਪੋਲੀਟੀਸ਼ੀਅਨ ਵੀ ਹੋ ਗਏ ਨੇ, ਕੁਝ ਗੱਲਾਂ ਗੋਲ ਵੀ ਕੀਤੀਆਂ, ਲੇਕਿਨ ਜਿਹੜਾ ਉਹਨਾਂ ਨੇ ਪਾਕਿਸਤਾਨ ਦੇ ਹਵਾਲੇ ਨਾਲ ਅੰਦਰੂਨੀ ਹਾਲਤ, ਕਿਹੜਾ ਮਾਫੀਆ ਕੀ ਕਿੱਥੇ ਕਰ ਰਿਹਾ ਹੈ, ਚੈਲੰਜਸ ਕੀ ਨੇ, ਉਹਨਾਂ ਨੇ ਓਨੈਸਟਲੀ ਐਡਮਿਟ ਵੀ ਕੀਤਾ ਵੀ ਮੈਂ ਪਹਿਲਾਂ ਤਾਂ ਕਦੇ ਗਵਰਨਮੈਂਟ 'ਚ ਹੈ ਨਹੀਂ ਸੀ। ਜਦੋਂ ਤੁਸੀਂ ਵਿੱਚ ਹੁੰਦੇ ਹੋ ਤੁਹਾਨੂੰ ਪਤਾ ਲੱਗਦਾ ਹੈ ਵੀ ਕੀ ਚੈਲੰਜਸ ਨੇ, ਕੀ ਮਾਫੀਏ ਨੇ, ਕਿੱਥੇ ਕੀ ਚੱਲ ਰਿਹਾ ਹੈ। ਲੇਕਿਨ ਜਿਹੜਾ ਸਾਡਾ ਸਬਜੈਕਟ ਆਫ ਡਿਸਕਸ਼ਨ ਹੈ ਹੁਣ ਦੇ ਵਿੱਚ, ਜਦੋਂ ਇਹ ਇਸ਼ੂ ਜਿਹੜਾ UAE ਵੱਲੋਂ ਮਾਨਤਾ ਦੇਣ ਦਾ ਇਜ਼ਰਾਈਲ ਨੂੰ ਸਟੇਟ ਕੁਐਸਚਨ ਸੀ ਕਿ ਵੀ ਕਿਉਂਕਿ ਪਾਕਿਸਤਾਨ ਦੇ ਇੱਕ ਹਲਕਿਆਂ ਵੱਲੋਂ ਜਿਹੜੇ ਆਲਰੇਡੀ ਨੈਗੇਸ਼ਨ 'ਚ ਯਕੀਨ ਰੱਖਦੇ ਨੇ, ਇਹ ਆਲਰੇਡੀ ਪ੍ਰੋਪੇਗੈਂਡਾ ਸ਼ੁਰੂ ਹੋ ਗਿਆ ਸੀ। ਔਰ ਉਹ ਕੁਝ ਦੇਰ ਪਹਿਲਾਂ ਵੀ, ਔਰ ਇਹ ਜਦੋਂ ਮੈਨੂੰ ਯਾਦ ਹੈ ਕਿ ਵੀ ਇਹਨਾਂ ਦੀ ਜਿਹੜੀ ਵਾਈਫ ਜ਼ਮੀਨਾ ਖਾਨ ਜਿਹੜੀ ਜ਼ਾਹਰ ਹੈ ਯਹੂਦੀ ਓਰੀਜਨ ਦੀ ਸੀ, ਪਰ ਨਿਕਾਹ ਤੋਂ ਪਹਿਲਾਂ ਉਹ ਇਸਲਾਮ 'ਚ ਕਨਵਰਟ ਹੋਈ ਔਰ ਜਾ ਕੇ ਉੱਥੇ ਉਹ ਪੂਰੀ ਜਿਹੜੀ ਹੈ ਸ਼ਾਨਾ ਬਸ਼ਾਨਾ ਜਿਹਨੂੰ ਕਹਿੰਦੇ ਨੇ ਉਹ ਨਾਲ ਖਲੋਤੀ ਵੀ। ਲੇਕਿਨ ਇੱਕ ਜ਼ੋਰਦਾਰ ਇਹਦੇ ਤੇ ਲੌਬੀ ਸ਼ੁਰੂ ਹੋ ਗਈ ਸੀ ਕਿ ਇਹ ਤਾਂ ਪਲਾਂਟ ਹੈ ਜੂਇਸ਼ ਲੌਬੀ ਦੀ, ਜ਼ਾਇਨਿਸਟ ਲੌਬੀ ਦੀ, ਇਹ ਉਹ ਬੇਸ਼ੱਕ ਮੈਰਿਜ ਵੀ ਬਾਅਦ ਦੇ ਵਿੱਚ ਐਂਡ ਹੋਈ, ਲੇਕਿਨ ਇੱਕ ਰੀਜ਼ਨ ਕਿ ਵੀ ਇਹ ਇੱਕ ਕਾਫੀ ਡਿਸਅਪਾਇੰਟਿੰਗ ਪਾਰਟ ਸੀ। ਔਰ ਹੁਣ ਵੀ ਜਦੋਂ ਵੀ ਕੋਈ ਗੱਲ ਇਸ ਕਿਸਮ ਦੀ ਨੈਗੇਸ਼ਨ ਦੀ ਹੁੰਦੀ ਹੈ ਤੇ ਉਹ ਸ਼ੁਰੂ ਹੋ ਜਾਂਦਾ ਹੈ ਕੰਮ। ਸੋ ਇਹ ਚੱਲ ਰਿਹਾ ਸੀ ਵਿੱਚੋਂ ਵਿੱਚ ਨੈਗੇਸ਼ਨ ਕਿ ਜੀ ਹੁਣ ਇਹ ਜਿਹੜਾ ਉਹ ਪਾਕਿਸਤਾਨ ਵੀ ਰੈਕਗਨਾਈਜ਼ ਕਰੇਗਾ ਇਜ਼ਰਾਈਲ ਨੂੰ, ਔਰ ਹੋਰ ਵੀ ਬਹੁਤ ਸਾਰਾ। ਸੋ ਮੈਂ ਸਮਝਦਾ ਵੀ ਜਿਹੜੇ ਇਹਨਾਂ ਮੁੱਦਿਆਂ ਦੇ ਉੱਤੇ ਬੜਾ ਕੈਂਡਿਡਲੀ ਜਿਹੜਾ ਇਮਰਾਨ ਖਾਨ ਹੋਰਾਂ ਨੇ ਲਈ ਹੈ ਪੋਜੀਸ਼ਨ, ਔਰ ਮੈਂ ਇਸ ਨੂੰ ਜਦੋਂ ਅੱਜ ਕਿਸੇ ਹੋਰ ਪਾਕਿਸਤਾਨੀ ਵੀਰ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਕਿ ਮੋਰਲੀ ਅਪਰਾਈਟ ਐਂਡ ਪੋਲੀਟੀਕਲੀ ਕਰੈਕਟ। ਬਹੁਤ ਵਾਰ ਤੁਸੀਂ ਪੋਲੀਟੀਕਲੀ ਕਰੈਕਟ ਹੋਣ ਲਈ ਮੋਰੈਲਿਟੀ ਨਾਲ ਸਮਝੌਤਾ ਕਰਦੇ ਹੋ, ਬਿਲਕੁਲ, ਔਰ ਕਈ ਵਾਰ ਤੁਸੀਂ ਸਿਰਫ ਇਹੀ ਰੱਖ ਕੇ ਜੀ ਇਹ ਸੱਚ ਹੈ ਮੈਂ ਕਹਿਣਾ, ਤੁਸੀਂ ਪੋਲੀਟੀਕਲੀ ਇਨਕਰੈਕਟ ਹੋ ਜਾਂਦੇ ਹੋ। ਸੋ ਉਸ ਸਾਰੇ ਸਿਨੈਰੀਓ ਦੇ ਵਿੱਚ ਇਮਰਾਨ ਖਾਨ ਸਾਹਿਬ ਨੇ ਜੋ ਕਿਹਾ ਉਹ ਪਹਿਲਾਂ ਤਾਂ ਮੋਰੈਲਿਟੀ ਹੈ, ਕਿਉਂਕਿ ਮੈਂ ਬੇਸ਼ੱਕ ਕੋਈ ਇਲੈਕਸ਼ਨਿੰਗ ਸਿਸਟਮ ਦੇ ਵਿੱਚ ਨਹੀਂ ਹੈ, ਨਾ ਹੀ ਮੈਂ ਸਮਝਦਾ ਕਿ ਮੈਂ ਕਦੇ ਇਸ਼ੂਜ਼ ਨੂੰ ਉਸ ਲਿਹਾਜ਼ ਨਾਲ ਦੇਖਦਾ ਵੀ ਅਸੀਂ ਕਿਸੇ ਤੋਂ ਵੋਟਾਂ ਲੈਣੀਆਂ। ਪੋਲੀਟੀਸ਼ੀਅਨਸ ਲਈ ਇਹ ਵੀ ਹੁੰਦਾ ਹੈ ਕਿ ਵੀ ਉਹਨਾਂ ਨੇ ਕੀ, ਲੇਕਿਨ ਮੈਂ ਸਮਝਦਾ ਕਿ ਜੇ ਤੁਸੀਂ ਮੋਰਲੀ ਰਾਈਟ ਨਹੀਂ ਹੈਗੇ ਤੇ ਫਿਰ ਤੁਸੀਂ ਪੋਲੀਟੀਕਲੀ ਵਕਤੀ ਤੌਰ ਤੇ ਕਰੈਕਟ ਵੀ ਹੋਵੋ, ਉਹ ਜਿਹੜੀ ਚੀਜ਼ ਹੈ ਉਹ ਕਬੂਲ ਨਹੀਂ ਹੁੰਦੀ, ਉਹ ਬਦ ਇਖਲਾਕ ਹੁੰਦਾ ਹੈ ਜਦੋਂ ਤੁਸੀਂ ਸਿਰਫ ਤੇ ਸਿਰਫ ਇੱਕ ਨੈਰੋ ਇੰਟਰਸਟ ਦੇ ਲਈ ਕੋਈ ਸਮਝੌਤਾ ਕਰਦੇ ਹੋ ਮੋਰਲ ਵੈਲਿਊਜ਼ ਨਾਲ। ਔਰ ਉਹਦੇ 'ਚ ਮੈਂ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਦੁਹਰਾਉਣਾ ਚਾਹਾਂਗਾ ਕਿ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਵੀ ਕੀ ਤੁਸੀਂ ਵੀ ਇਜ਼ਰਾਈਲ ਦੇ ਨਾਲ ਜਿਹੜਾ ਉਹ ਸਬੰਧ ਕਾਇਮ ਕਰ ਸਕਦੇ ਹੋ, ਉਹਨਾਂ ਨੇ ਕਿਹਾ ਕਿ ਵੀ ਉਹਨਾਂ ਦੀ ਜ਼ਮੀਰ ਕਦੇ ਇਜ਼ਰਾਈਲ ਨੂੰ ਮੰਨਣ ਦੀ ਇਜਾਜ਼ਤ ਨਹੀਂ ਦਿੰਦੀ। ਫਿਰ ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ ਇਹ ਕਿਹਾ ਕਿ ਇਜ਼ਰਾਈਲ, ਉਹਨਾਂ ਦੇ ਕੋਟ ਅਨਕੋਟ ਹੈ, ਇਜ਼ਰਾਈਲ ਤੋਂ ਤੇ ਸਾਡਾ ਰੁਖ ਇੱਕਦਮ ਸਾਫ਼ ਹੈ
ਪਾਕਿਸਤਾਨ ਇਜ਼ਰਾਈਲ ਨੂੰ ਮਾਨਤਾ ਨਹੀਂ ਦੇ ਸਕਦਾ। ਫਿਰ ਇਹ ਵੀ ਇੱਕ ਇੰਪੋਰਟੈਂਟ ਹੁੰਦਾ ਦੱਸਣਾ ਕਿ ਵੀ ਇਹ ਜਿਹੜੀ ਪੋਜੀਸ਼ਨ ਹੈ ਪਾਕਿਸਤਾਨ ਦੀ, ਇਹ ਲਗਾਤਾਰਤਾ ਨਾਲ ਹੈ, ਕਨਸਟੈਂਟਲੀ ਹੈ। ਔਰ ਜਿਹੜੀ ਜਿਸ ਮੁੱਦੇ, ਕਿਉਂਕਿ ਇਜ਼ਰਾਈਲ ਜਦੋਂ ਹੋਂਦ ਦੇ ਵਿੱਚ ਆਉਣ ਦਾ ਮਤਾ UN ਕਰਦੀ ਹੈ, ਉਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਪਾਕਿਸਤਾਨ ਦੇ ਗਵਰਨਰ ਜਨਰਲ ਸਨ ਜਾਂ ਉਹਨਾਂ ਦੇ ਸਾਰੇ ਕਰਤਾ ਧਰਤਾ ਸੀ। ਇਸ ਦੇ ਉੱਤੇ ਉਹਨਾਂ ਨੇ ਬੜੀ ਕਲੀਅਰ ਪੋਜੀਸ਼ਨ ਲਈ ਸੀ ਔਰ ਉਹਨਾਂ ਨੇ ਇਮਰਾਨ ਖਾਨ ਉਹਨਾਂ ਨੇ ਕਿਹਾ, ਕੋਟ ਅਨਕੋਟ ਹੈ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਨੇ 1948 ਦੇ ਵਿੱਚ ਸਾਫ਼ ਕਰ ਦਿੱਤਾ ਸੀ ਕਿ ਅਸੀਂ ਇਜ਼ਰਾਈਲ ਨੂੰ ਉਦੋਂ ਤੱਕ ਤਸਲੀਮ ਨਹੀਂ ਕਰ ਸਕਦੇ ਜਦੋਂ ਤੱਕ ਫਲਸਤੀਨੀਆਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ। ਔਰ ਜਿਹੜੀ ਗੱਲ ਅਸੀਂ ਵੀ ਪਹਿਲੇ ਦਿਨ ਹੀ ਕਹੀ ਸੀ ਜਦੋਂ ਇਹ UAE ਦੀ ਖਬਰ ਆਈ ਕਿ ਵੀ ਘੱਟੋ ਘੱਟ ਇੰਨੀ ਗੈਰਤ ਦਿਖਾ ਲੈਂਦੇ, ਤੁਸੀਂ ਜ਼ਰੂਰ ਰੈਕਗਨਾਈਜ਼ ਸਮਝਦੇ ਆ ਵੀ ਇਜ਼ਰਾਈਲ ਦਾ ਵੀ ਜਿਸ ਕਿਸਮ ਦਾ ਬਣ ਗਿਆ ਰਹਿਣ ਦਾ ਹੱਕ ਹੈ। ਉਹ ਹੁਣ ਕੋਈ ਕਹੇ ਜੀ ਅਸੀਂ ਸਮੁੰਦਰ 'ਚ ਸੁੱਟ ਦਿਆਂਗੇ, ਉਹ ਵੀ ਠੀਕ ਪੋਜੀਸ਼ਨ ਨਹੀਂ ਹੈ। ਲੇਕਿਨ ਘੱਟੋ ਘੱਟ ਤੁਸੀਂ ਇੱਕ ਵੱਖਰੀ ਫਲਸਤੀਨੀ ਸਟੇਟ ਦੇ ਬਲੂਪ੍ਰਿੰਟ ਨੂੰ ਪ੍ਰੈਕਟੀਕਲ ਸ਼ੇਪ ਤਾਂ ਦੇ ਦਿਓ। ਉਹਨੂੰ ਕਹੋ ਜੀ ਇੱਧਰ ਤੁਸੀਂ ਸਾਈਨ ਕਰੋ ਔਰ ਉਧਰ ਅਸੀਂ ਤੁਹਾਨੂੰ ਮਾਨਤਾ ਦਿੰਦੇ ਹਾਂ, ਉੱਥੋਂ ਮੁਕਾਓ ਜੋ ਵੀ ਉੱਥੇ ਖੂਨ ਖਰਾਬਾ ਪਿਛਲੇ 72-73 ਸਾਲ ਤੋਂ ਚੱਲ ਰਿਹਾ। ਹੁਣ ਇਹਦੇ 'ਚ ਫਿਰ ਇਮਰਾਨ ਖਾਨ ਕਹਿੰਦੇ ਨੇ ਫਲਸਤੀਨੀਆਂ ਦੀ ਟੂ ਨੇਸ਼ਨ ਥਿਊਰੀ ਹੈ ਕਿ ਉਹਨਾਂ ਨੂੰ ਇਹਨਾਂ ਦਾ ਦੇਸ਼ ਮਿਲੇ। ਇਹ ਫੈਸਲਾ ਹੋਣ ਤੋਂ ਪਹਿਲਾਂ ਜੇ ਅਸੀਂ ਇਜ਼ਰਾਈਲ ਨੂੰ ਮਨਜ਼ੂਰ ਕਰ ਲੈਂਦੇ ਹਾਂ ਔਰ ਫਿਰ ਉਹਨਾਂ ਨੇ ਇੱਕ ਬੜਾ, ਇਹ ਵੀ ਇੱਕ ਤੁਹਾਡੀ ਆਰਟੀਕੂਲੇਸ਼ਨ ਹੁੰਦੀ ਹੈ। ਔਰ ਜ਼ਾਹਰ ਹੈ ਇਮਰਾਨ ਖਾਨ ਬੇਸ਼ੱਕ ਕੋਈ ਧਾਰਾ ਪ੍ਰਵਾਹ ਬੋਲਣ ਵਾਲੇ ਉਸ ਕਿਸਮ ਦੇ ਜ਼ੁਲਫਿਕਾਰ ਅਲੀ ਭੁੱਟੋ ਵਰਗੇ ਕੋਈ ਸਪੀਕਰ ਨਹੀਂ ਨੇ, ਲੇਕਿਨ ਮੈਂ ਦੇਖ ਰਿਹਾ ਕਿ ਵਕਤ ਦੇ ਨਾਲ ਉਹਨਾਂ ਨੂੰ ਉਹ ਆਰਟੀਕੂਲੇਟ ਬਹੁਤ ਚੰਗਾ ਕਰਦੇ ਨੇ ਔਰ ਉਹਨਾਂ ਨੇ ਨਾਲ ਦੀ ਨਾਲ ਕਸ਼ਮੀਰ ਨੂੰ ਆਰਟੀਕੂਲੇਟ, ਹਾਲਾਂ ਉਹ ਸਵਾਲ ਜਿਹੜਾ ਸਿਰਫ ਉਸ ਦੇ ਉੱਤੇ ਸੀ ਪਰ ਉਹਨਾਂ ਨੇ ਨਾਲ ਹੀ ਕਿਹਾ ਕਿ ਵੀ ਜੇ ਅਸੀਂ ਇਹਨੂੰ ਮੰਨਦੇ ਹਾਂ ਤਾਂ ਫਿਰ ਕਸ਼ਮੀਰ ਦੀ ਵੀ ਇਹੀ ਹਾਲਤ ਹੈ। ਇਹਦਾ ਮਤਲਬ ਇਹ ਹੈ ਕਿ ਜੇ ਅਸੀਂ ਇਜ਼ਰਾਈਲ ਦਾ ਮੁੱਦਾ ਛੱਡ ਦਈਏ, ਫਲਸਤੀਨੀਆਂ ਦਾ ਛੱਡ ਕੇ ਇਜ਼ਰਾਈਲ ਨੂੰ ਮਾਨਤਾ ਦੇ ਦਈਏ, ਫਿਰ ਸਾਨੂੰ ਜਿਹੜਾ ਕਸ਼ਮੀਰ ਦਾ ਵੀ ਅਸੀਂ ਛੱਡ ਦਿਆਂਗੇ। ਸੋ ਇਹ ਬੜਾ ਇੰਪੋਰਟੈਂਟ ਹੈ ਕਿ ਇੱਕ ਪਾਸੇ, ਔਰ ਬਿਲਕੁਲ ਠੀਕ, ਜਿਹੜੀ ਫਲਸਤੀਨੀਆਂ ਦੀ ਐਮਬੈਸੀ ਹੈ ਪਾਕਿਸਤਾਨ ਦੇ ਵਿੱਚ, ਉਹਨਾਂ ਦੇ ਐਮਬੈਸਡਰ ਨੇ ਥੈਂਕ ਯੂ ਕੀਤਾ ਪਾਕਿਸਤਾਨ ਦਾ ਕਿ ਤੁਸੀਂ ਸਾਡਾ, ਜਿਹੜੇ ਦੇਖੋ ਜਿਹੜੇ ਲੋਕ ਜ਼ੁਲਮ ਦਾ ਸ਼ਿਕਾਰ ਹੋ ਰਹੇ ਹੁੰਦੇ ਨੇ ਔਰ ਤੁਹਾਨੂੰ ਲੱਗ ਰਿਹਾ ਕਿ ਚਾਰੇ ਚੁਫੇਰੇ ਤਾਂ ਜਸ਼ਨ ਮਨਾ ਰਹੇ ਨੇ ਲੋਕ, ਜਾਂ ਜਿਹੜੇ ਕੱਲ ਤੱਕ ਤੁਹਾਡੇ ਨਾਲ ਖੜੇ ਸੀ ਉਹ ਵੀ ਤੁਹਾਨੂੰ ਕਹਿੰਦੇ ਨੇ ਕਿ ਟਾਟਾ ਹੁਣ ਸਾਡਾ ਤੇਰੇ ਨਾਲ ਕੋਈ ਲਾਗਾ ਦੇਗਾ ਨਹੀਂ। ਸੋ ਇਹ ਪਾਕਿਸਤਾਨ ਦੇ ਸਟੈਂਡ ਨੇ ਫਲਸਤੀਨੀਆਂ ਨੂੰ ਵੀ ਇੱਕ ਸਾਈ ਆਫ ਰਿਲੀਫ ਜਿਹਨੂੰ ਕਹਿੰਦੇ ਆ, ਸੁੱਖ ਦਾ ਸਾਹ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵੀ ਇਸ ਲਈ ਨਾ, ਕਿਉਂਕਿ ਜੇ ਅਸੀਂ ਇਜ਼ਰਾਈਲ ਨੂੰ ਮੰਨਦੇ ਹਾਂ ਤਾਂ ਕਸ਼ਮੀਰ ਦੀ ਵੀ ਫਿਰ ਇਹੋ ਜਿਹੀ ਹਾਲਤ ਹੈ, ਸਾਨੂੰ ਤਾਂ ਫਿਰ ਉਹ ਮੁੱਦਾ ਵੀ ਛੱਡ ਦੇਣਾ ਚਾਹੀਦਾ। ਇਸ ਲਈ ਪਾਕਿਸਤਾਨ ਕਦੇ ਵੀ ਇਜ਼ਰਾਈਲ ਨੂੰ ਮਨਜ਼ੂਰ ਨਹੀਂ ਕਰੇਗਾ ਜਦੋਂ ਤੱਕ ਫਲਸਤੀਨੀ ਸਟੇਟ ਹੋਣ ਦੇ ਵਿੱਚ ਨਹੀਂ ਆਂਦੀ। ਔਰ ਕਨਕਲੂਜਨ ਦੇ ਵਿੱਚ ਜਿਹੜਾ ਮੈਂ ਸਮਝਦਾ ਹਾਂ ਵੀ ਪੋਲੀਟੀਕਲ ਪੋਜੀਸ਼ਨ ਵੀ ਤੁਸੀਂ ਉਹਨੂੰ ਈਮਾਨ ਦੇ ਨਾਲ ਤੋਲਦੇ ਹੋ, ਉਹਦੇ ਨਾਲ ਤੁਸੀਂ ਉਸ ਨੂੰ ਮਾਪਦੇ ਹੋ। ਉਹਨਾਂ ਨੇ ਕਿਹਾ ਕਿ ਇਨਸਾਨ ਅੱਲਾ ਨੂੰ ਜਵਾਬਦੇਹ ਹੈ। ਜਦੋਂ ਅਸੀਂ ਇਜ਼ਰਾਈਲ ਜਾਂ ਫਲਸਤੀਨ ਦੀ ਗੱਲ ਕਰਦੇ ਹਾਂ ਤੇ ਫਿਰ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਅਸੀਂ ਅੱਲਾ ਨੂੰ ਕੀ ਜਵਾਬ ਦੇਵਾਂਗੇ ਜਿਨ੍ਹਾਂ ਲੋਕਾਂ ਦੇ ਉੱਤੇ ਹਰ ਕਿਸਮ ਦੀਆਂ ਜ਼ਿਆਦਤੀਆਂ ਹੋਈਆਂ ਨੇ, ਹੋ ਰਹੀਆਂ ਨੇ, ਜਿਨ੍ਹਾਂ ਦੇ ਸਾਰੇ ਹੱਕ ਖੋਹ ਲਏ ਗਏ ਨੇ। ਕੀ ਅਸੀਂ ਉਹਨਾਂ ਨੂੰ ਐਵੇਂ ਬੇਸਹਾਰਾ ਛੱਡ ਸਕਦੇ ਹਾਂ? ਮੇਰੀ ਜ਼ਮੀਰ ਇਹੋ ਜਿਹਾ ਕਰਨ ਦੀ ਆਗਿਆ ਨਹੀਂ ਦਿੰਦੀ ਔਰ ਮੈਂ ਇਹਨੂੰ ਕਦੇ ਵੀ ਮਨਜ਼ੂਰ ਨਹੀਂ ਕਰਾਂਗਾ। ਸੋ ਮੈਂ ਸਮਝਦਾ ਹਾਂ ਕਿ ਵੀ ਇਹ ਇੱਕ ਬੜੀ ਬੋਲਡ ਪੋਜੀਸ਼ਨ ਹੈ ਔਰ ਇਮਰਾਨ ਖਾਨ ਸਾਹਿਬ ਹੀ ਨਹੀਂ, ਪਾਕਿਸਤਾਨ ਦਾ ਮੁਲਕ ਵੀ ਵਧਾਈ ਦਾ ਹੱਕਦਾਰ ਹੈ ਕਿ ਉਹਨਾਂ ਨੂੰ ਇਸ ਕਿਸਮ ਦਾ ਜਿਹੜਾ ਦੇਖੋ ਹਿਸਟਰੀ ਦੇ ਸਟੇਚਰ ਤੇ ਠੀਕ ਹੈ, ਬਹੁਤ ਸਾਰੀਆਂ ਗਲਤੀਆਂ ਵੀ ਹੁੰਦੀਆਂ, ਇਨਰ ਗਵਰਨੈਂਸ ਕੀ ਹੈ, ਕਿਤੇ ਇਮੈਚੁਰਿਟੀ ਹੈ, ਕਿਤੇ ਸਟੱਬਰਨੈਸ ਹੋਏਗੀ, ਲੇਕਿਨ ਜਿਹੜਾ ਗਲੋਬਲੀ ਇਮੇਜ ਹੈ ਉਸ ਦੇ ਉੱਤੇ ਔਰ ਕੱਲ ਨੂੰ ਫਿਊਚਰ ਜਨਰੇਸ਼ਨਸ ਨੂੰ ਜਵਾਬ ਦੇਣ ਦੇ ਲਈ ਕਿ ਭਾਈ ਹਿਸਟਰੀ ਦੀ ਜੰਕਚਰ ਦੇ ਉੱਤੇ ਤੁਸੀਂ ਕੀ ਕੀਤਾ ਸੀ। ਸੋ ਮੈਂ ਸਮਝਦਾ ਵੀ ਉਹਨਾਂ ਨੇ ਕੱਲਾ ਫਲਸਤੀਨੀਆਂ ਦੇ ਹੱਕ ਨੂੰ ਨਹੀਂ ਡਿਫੈਂਡ ਕੀਤਾ, ਇੱਕ ਵਾਰ ਫਿਰ ਉਹਨਾਂ ਨੇ ਕਸ਼ਮੀਰੀਆਂ ਨੂੰ ਵੀ ਮੈਸੇਜ ਦਿੱਤਾ ਕਿ ਅਸੀਂ ਤੁਹਾਨੂੰ ਬੇਸਹਾਰਾ ਨਹੀਂ ਛੱਡਾਂਗੇ। ਔਰ ਇਹ ਮੈਂ ਸਮਝਦਾ ਕਿ ਵੀ ਮੋਰਲੀ ਅਪਰਾਈਟ
ਔਰ ਪੋਲੀਟੀਕਲੀ ਕਰੈਕਟ ਪੋਜੀਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਪਿਛਲੇ 7 ਸਾਲਾਂ ਤੋਂ ਹੱਕ ਸੱਚ ਇਨਸਾਫ ਦੀ ਜੋ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਇਹ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ ਆਪਣੀ ਮਾਈਕ ਸਹਾਇਤਾ ਹੈ ਉਹ ਸਾਨੂੰ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ tv84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।